India on Friday advised its nationals in Canada and those travelling to that country. ਇਹਨਾਂ ਦੇ ਦੋਨੋਂ ਕਿਸਮ ਦੇ ਹੀ ਪ੍ਰੋਪੇਗੈਂਡੇ ਟੁੱਟੇ। ਇੱਕ ਤਾਂ ਜਿਹੜਾ ਮੁੱਠੀ ਭਰ ਹੋਣ ਦਾ ਇਲਜ਼ਾਮ ਸੀ ਉਹ ਵੀ ਟੁੱਟਿਆ ਕਿ ਭਾਈ ਉਹ ਤਾਂ ਲੱਖਾਂ 'ਚ ਨੇ। ਦੂਸਰਾ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਇਹਨਾਂ ਨੂੰ ਕੋਈ ਨਾ ਕੋਈ ਫੇਸ ਚਾਹੀਦਾ ਸੀ। ਉਹ ਹੁਣ ਫੇਸ ਕੈਨੇਡੀਅਨ ਗਵਰਨਮੈਂਟ ਕੀ ਦੇ ਕੀ ਕਰੇ। The perpetrators of these crimes have not been brought to justice so far in Canada, the Ministry of External Affairs said. There is sharp increase in incidents of hate crimes, sectarian violence and anti-India activities. Sectarian violence ਕਿਹੜੀ ਹੈ? ਫਿਰਕੂ ਹਿੰਸਾ। ਸੈਕਟੇਰੀਅਨਸ ਦਾ ਇਹ ਹੈ ਵੀ ਤੁਹਾਡੇ ਜਿਹੜੇ ਹਿੰਦੂਤਵੀ ਨੇ ਉਹਨਾਂ ਨੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਤੁਹਾਡਾ ਉਹਨੇ ਪੁਲਿਸ ਨੇ ਫੜਿਆ ਜਿਹੜਾ ਤੋੜ ਰਿਹਾ ਸੀ ਕੋਈ ਜਿਹੜਾ ਬੈਨਰ ਖਾਲਿਸਤਾਨ ਦਾ। ਐਂਟੀ ਇੰਡੀਆ ਐਕਟੀਵਿਟੀ। ਹੁਣ ਐਂਟੀ ਇੰਡੀਆ ਤਾਂ ਹੈ ਨਹੀਂ, ਪ੍ਰੋ ਖਾਲਿਸਤਾਨ ਤੁਸੀਂ ਕਹਿ ਸਕਦੇ। ਹੁਣ ਖਾਲਿਸਤਾਨ ਲਫ਼ਜ਼ ਵੀ ਮੂੰਹ 'ਚ ਫਸ ਜਾਂਦਾ ਹੈ ਕਿਉਂਕਿ ਉਹ ਰੈਡੀਕਲ ਔਰ ਐਕਸਟਰੀਮਿਸਟ ਦਾ ਲਫ਼ਜ਼ ਹੈ। ਔਰ ਐਂਟੀ ਇੰਡੀਆ ਨਹੀਂ ਹੈ, ਸਾਡੀ ਸਟਰਗਲ ਆਪਣੇ ਘਰ ਲਈ ਹੈ। ਇਨ ਵਿਊ ਆਫ ਦਾ ਇਨਕਰੀਜ਼ਿੰਗ ਇਨਸੀਡੈਂਟਸ ਆਫ ਕ੍ਰਾਈਮਸ ਐਜ਼ ਡਿਸਕ੍ਰਾਈਬਡ ਅਬਵ, Indian nationals and students from India in Canada and those proceeding to Canada for travel or education are advised to exercise due caution and remain vigilant. ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੂ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਅਨੀਮ ਕੌਰ ਤੇ ਮੈਂ ਟੀਵੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 23 ਸਤੰਬਰ 2022 ਨੂੰ ਅਸੂ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫੈਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਰਣਜੀਤ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਇੰਡੀਵਿਜੂਅਲ ਤੌਰ ਤੇ ਜ਼ਿੰਮੇਵਾਰੀ ਜਿਹੜੀ ਆਪਣੀ ਹੈ ਉਹ ਪਹਿਚਾਨਣੀ ਚਾਹੀਦੀ ਹੈ ਔਰ ਅਸੀਂ ਆਪਣਾ ਦਸਵੰਧ ਕੱਢੀਏ ਅਤੇ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਈਏ। ਇੱਥੋਂ ਸ਼ੁਰੂਆਤ ਹੁੰਦੀ ਹੈ, ਬਾਕੀ ਵਾਹਿਗੁਰੂ ਭਾਗ ਲਾਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਮਾਂਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲ ਹੋਣ ਜਾ ਰਹੀ ਹੈ ਕਿ ਟੋਰਾਂਟੋ ਦੇ ਖਾਲਿਸਤਾਨ ਰੈਫਰੈਂਡਮ ਨੇ ਭਾਰਤੀ ਹਾਕਮਾਂ ਨੂੰ ਪੈਰੂ ਕਰ ਦਿੱਤਾ ਹੈ। ਸੋ ਹੁਣ ਭਾਰਤ ਸਰਕਾਰ ਵੱਲੋਂ ਕੈਨੇਡਾ ਵਿੱਚ ਵਸਦੇ ਭਾਰਤੀ ਸ਼ਹਿਰੀਆਂ ਅਤੇ ਸਟੂਡੈਂਟਸ ਦੇ ਹਵਾਲੇ ਨਾਲ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਕੈਨੇਡਾ ਦੇ ਹੇਟ ਕ੍ਰਾਈਮ, ਫਿਰਕੂ ਹਿੰਸਾ ਅਤੇ ਐਂਟੀ ਇੰਡੀਆ ਕਾਰਵਾਈਆਂ ਤੋਂ ਖਬਰਦਾਰ ਜਿਹੜੀ ਹੈ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ?
ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰਦਾਰ ਰਣਜੀਤ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਮਾਨ ਸਾਹਿਬ ਪਿਛਲੇ 4 ਦਹਾਕਿਆਂ ਤੋਂ ਹੀ ਆਲਮੋਸਟ 84 ਤੋਂ ਹੀ ਕੈਨੇਡਾ ਦੇ ਵਿੱਚ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਐਕਟਿਵਿਸਟ ਨੇ, ਫੁੱਲ ਆਫ ਐਨਰਜੀ। ਹੁਣ ਵੀ ਡਿਊਰਿੰਗ ਰੈਫਰੈਂਡਮ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਝੰਡੇ ਲਾਉਣ ਦਾ ਕੰਮ, ਔਰ ਹਮੇਸ਼ਾ ਹਰ ਇੱਕ ਨੂੰ ਹੌਸਲਾ ਉਤਸ਼ਾਹ ਦੇਣਾ, ਪੰਥਕ ਸੋਚ ਰੱਖਦੇ ਨੇ। ਨਾਈਸ। ਉਹਨਾਂ ਦੇ ਵਿੱਚ ਸੈਂਸ ਆਫ ਹਿਊਮਰ ਵੀ ਹੈ। ਜਦੋਂ ਉਹਨਾਂ ਨੇ ਕਿਸੇ ਨੂੰ ਕਿਸੇ ਦੀ ਔਕਾਤ ਦੱਸਣੀ ਹੈ, ਫਿਰ ਇਸ ਕਿਸਮ ਦੀ ਉਹ ਗੱਲ ਸੁਣਾਉਂਦੇ ਨੇ ਕਿ ਭਾਈ ਕੋਈ ਵੀ ਐਸਾ ਨਹੀਂ ਹੋ ਸਕਦਾ ਜਿਹਦੇ ਵੱਖੀ ਹੱਸ ਕੇ ਪੀੜਾ ਨਾ ਪੈਣ। ਸਾਡੇ ਨਾਲ ਬਹੁਤ ਪਿਆਰ ਕਰਦੇ ਨੇ, ਔਰ ਪੰਥਕ ਕਦੇ ਵੀ ਆਵਾਜ਼ ਮਾਰਿਆ ਇੱਥੇ, ਜੇ ਨਿਊਯਾਰਕ ਵੀ ਪ੍ਰੋਟੈਸਟ ਹੁੰਦੇ ਰਹੇ, ਟੋਰਾਂਟੋ ਤੋਂ ਆਉਂਦੇ ਰਹੇ ਨੇ। ਹੁਣ ਦੀ ਸਾਡੀ ਟੋਰਾਂਟੋ ਫੇਰੀ ਦੇ ਦੌਰਾਨ ਸਾਡੇ ਨਾਲ ਰਹੇ। TV 84 ਦੇ ਬਹੁਤ ਵੱਡੇ ਐਡਮਾਇਰਰ ਨੇ। ਬਹੁਤ ਵਾਰ ਉਹਨਾਂ ਦਾ ਕਮੈਂਟ ਫੇਸਬੁੱਕ ਤੇ ਵੀ ਹੁੰਦਾ, ਔਰ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਹਰ ਪੰਥਕ ਕੰਮ ਕਰਨ ਵਾਲੀ ਸੰਸਥਾ ਨੂੰ ਸਪੋਰਟ ਦਿੱਤੀ ਹੈ। ਸੋ ਅਸੀਂ ਸਰ ਰਣਜੀਤ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਸਵਾਦ ਆਉਣਾ ਸ਼ੁਰੂ ਹੋਇਆ ਹੈ। ਰੈਫਰੈਂਡਮ ਦਾ ਇੱਕ ਆਪਣਾ ਸਵਾਦ ਸੀ ਸਕਸੈਸ ਦਾ, ਪਰ ਗੱਲ ਇਹ ਵੀ ਹੁੰਦੀ ਹੈ ਵੀ ਆਮ ਤਾਂ ਵੈਸੇ ਇਹ ਜੇ ਅਸੀਂ ਪੇਂਡੂ ਸੱਭਿਆਚਾਰ ਦੀ ਗੱਲ ਕਰੀਏ ਕਿ ਜਦੋਂ ਤੱਕ ਸ਼ਰੀਕਾਂ ਦੀ ਛਾਤੀ ਤੇ ਮੂੰਗ ਨਾ ਦਲੇ ਜਾਣ, ਜਾਂ ਮਾਲਵੇ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਉਹਦੇ ਤਾਂ ਛਾਤੀ ਤੇ ਸੱਪ ਲੋਟਦਾ, ਤੇ ਉਦੋਂ ਤੱਕ ਫਿਰ ਸਵਾਦ ਵੀ ਨਹੀਂ ਆਉਂਦਾ। ਕਾਮਯਾਬ ਰੈਫਰੈਂਡਮ, ਲੋਕ ਨਿਕਲੇ, ਟੋਰਾਂਟੋ ਨੇ 4 ਚੁਫੇਰੇ ਜਿਹੜਾ ਧੂਮਾਂ ਪਾਈਆਂ, ਪਰ ਪਹਿਲੇ 24 ਘੰਟੇ ਲੱਗਾ ਵੀ ਖਬਰ ਹੀ ਗਾਇਬ ਕਰਤੀ। ਨਾ ਮੁੱਖ ਧਾਰਾ ਕੈਨੇਡੀਅਨ 'ਚ ਹੈ, ਨਾ ਈਵਨ ਇੰਟਰਨੈਸ਼ਨਲ, ਰਾਇਟਰ, ਐਸੋਸੀਏਟਡ ਪ੍ਰੈਸ, ਬਲੂਮਬਰਗ, ਇਕਨੋਮਿਕ ਟਾਈਮਸ, ਕੋਈ ਵੀ ਜਿਹੜੀ ਹੈ ਉਸਨੇ, ਕਿਉਂਕਿ ਹਰ ਇੱਕ ਦਾ ਇਹ ਇੱਥੇ ਵੀ ਇੱਕ ਵੱਡਾ ਮਾਫੀਆ ਇਕੱਠਾ ਹੋਇਆ, ਔਰ ਇੰਡੀਆ ਨੇ ਆਪਣੇ ਮਾਫੀਏ ਰਾਹੀਂ ਇਹ ਸਾਰੇ ਮਾਫੀਏ ਨੂੰ ਕਾਬੂ ਕੀਤਾ ਹੋਇਆ। ਭਾਰਤੀ ਮੀਡੀਆ ਨੂੰ ਵੀ ਇਵੇਂ ਜਿਵੇਂ ਉਹਨਾਂ ਨੂੰ ਸੱਪ ਸੁੰਘ ਗਿਆ ਹੁੰਦਾ, ਕੁਛ ਨਾ ਸਾਹਮਣੇ ਆਇਆ। ਲੇਕਿਨ ਸੋਸ਼ਲ ਮੀਡੀਆ ਦਾ ਇੰਨਾ ਕਰਿਸ਼ਮਾ ਤਾਂ ਹੈ ਕਿ ਵੀ ਅਲਟੀਮੇਟਲੀ ਜਦੋਂ 4 ਚੁਫੇਰੇ ਉਹ ਘੁੰਮ ਰਿਹਾ ਸੀ, ਵੀਡੀਓਜ਼ ਘੁੰਮ ਰਹੀਆਂ ਨੇ, ਔਰ ਦੂਸਰਾ ਕਿੰਨਾ ਕੁ ਹੋਲਡ ਕਰ ਸਕਦੇ। ਫਿਰ ਅਸੀਂ ਡਿਸਕਸ ਵੀ ਕੀਤਾ ਸੀ ਕਿ ਕਿਵੇਂ ਇੱਕ ਹਿੰਦੂਤਵੀ ਪ੍ਰੋਟੈਸਟਰ ਨੇ ਜਿਹੜਾ ਭਾਰਤ ਮਾਤਾ ਦਾ ਆਪਣੇ ਆਪ ਨੂੰ ਸਪੂਤ ਕਹਿ ਕੇ ਆਇਆ, ਹੌਸਲੇ ਨਾਲ ਆਇਆ, ਔਰ ਜਾਣ ਲੱਗੇ ਹਫਤੇ ਦਾ ਲੰਗਰ ਵੀ ਲੈ ਗਿਆ ਨਾਲ, ਤੇ ਉੱਥੇ ਖੜਾ ਵੀ ਖਾਂਦਾ ਰਿਹਾ। ਉਸਨੇ ਜਿਹੜਾ ਬਿਆਨ ਕੀਤਾ, ਔਰ ਉਸ 'ਚੋਂ ਨੇ ਇੱਕ ਜਿਹੜੀ ਹੈ ਚੀਖੋ ਪੁਕਾਰ ਵੀ ਕੀਤੀ ਕਿ ਭਾਈ ਦੇਖੋ 4 ਚੁਫੇਰੇ ਖਾਲਿਸਤਾਨ ਤਾਂ ਬਣਿਆ ਹੋਇਆ, ਔਰ ਇਹ ਬੜਾ ਡਿਪਰੈਸਿੰਗ ਹੈ ਕਿਸੇ ਵੀ ਭਾਰਤ ਮਾਤਾ ਦੇ ਪੁੱਤਰ ਲਈ। ਪਰ ਉਹਨੇ ਇੰਡੀਅਨ ਗਵਰਨਮੈਂਟ ਨੂੰ ਉਹਨੇ ਕਿਹਾ ਜੀ ਮੈਂ ਇਹਨਾਂ ਦੇ ਹਾਈ ਕਮਿਸ਼ਨਰ ਨੂੰ ਲਿਖਿਆ, ਕੌਂਸਲੇਟ ਨੂੰ ਲਿਖਿਆ, ਕੈਨੇਡਾ ਦੇ ਬਰੈਂਪਟਨ ਦੇ ਮੇਅਰ ਨੂੰ ਵੀ ਲਿਖਿਆ। ਉਹਨੇ ਇਹ ਕਿਹਾ ਮੈਂ ਕੁਛ ਨਹੀਂ ਕਰ ਸਕਦਾ। ਲਿਖਤੇ ਹੀ ਰਹੇ ਸੀ ਵੀ ਬੰਦ ਕਰਵਾਓ, ਜਾਂ ਇਹਨਾਂ ਨੂੰ ਜਿਹੜਾ ਉਹ ਸਿਟੀ ਹਾਲ ਜਿਹਦੇ 'ਚ ਹੋਇਆ ਉਹ ਸਿਟੀ ਦੇ ਅੰਡਰ ਹੀ ਆਉਂਦਾ ਹੈ, ਉਹਦੇ ਲਈ ਪੇ ਕੀਤਾ ਹੋਏਗਾ ਕਿ ਵੀ ਇਹਨਾਂ ਨੂੰ ਬੰਦ ਕਰੋ। ਸੋ ਉਸ ਤੋਂ 24 ਘੰਟੇ ਬਾਅਦ ਅਸੀਂ ਦੇਖਦੇ ਹਾਂ ਆਲਮੋਸਟ, ਕਿਉਂਕਿ ਐਤਵਾਰ ਇਹ ਵੋਟਾਂ ਹੁੰਦੀਆਂ ਨੇ ਔਰ ਅੱਜ ਅਸੀਂ ਫਰਾਈਡੇ ਗੱਲ ਕਰ ਰਹੇ ਹਾਂ, ਸੋ ਪਹਿਲੇ ਆਲਮੋਸਟ 48 ਘੰਟੇ ਅਸੀਂ ਮੀਡੀਆ 'ਚੋਂ ਗਾਇਬ ਦੇਖਦੇ ਹਾਂ। ਫਿਰ ਅਸੀਂ ਪਹਿਲਾ ਰਿਐਕਸ਼ਨ ਦੇਖਦੇ ਹਾਂ ਜਿਹੜਾ ਕੱਲ੍ਹ ਜਿਹੜਾ ਬੀਤੇ, ਕਿਉਂਕਿ 10.5 ਘੰਟੇ ਦਾ ਟਾਈਮ ਡਿਫਰੈਂਸ ਹੈ। ਇੰਡੀਅਨ ਫੋਰਨ ਮਿਨਿਸਟਰੀ ਦੇ ਜਿਹੜਾ ਆਫੀਸ਼ੀਅਲ ਸਪੋਕਸ ਪਰਸਨ ਹੈ ਬਾਗਚੀ, ਅਰਦਾਨ ਬਾਗਚੀ ਕਿ ਕੀ ਉਹਦਾ ਨਾਂ ਹੈ, ਉਹਨੇ ਫਿਰ ਫੁੱਲ ਸਕੇਲ ਜਿਹੜਾ ਹੈ ਉਹ ਆਪਣਾ ਰਿਐਕਸ਼ਨ ਦਿੱਤਾ। ਇਹਨੂੰ ਇੱਕ ਅਨਫਰੈਂਡਲੀ ਐਕਟ ਕਿਹਾ ਕੈਨੇਡਾ ਦੇ ਹਵਾਲੇ ਨਾਲ। ਉਹਨਾਂ ਨੇ ਕਿਹਾ ਜੀ ਅਸੀਂ ਰਿਪੀਟਡ ਰਿਕੁਐਸਟ ਕੀਤੀਆਂ ਬਿਫੋਰ, ਔਰ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਵੀ ਜਿਹੜੀ ਇਹ ਮੂਵਮੈਂਟ ਦਹਿਸ਼ਤਗਰਦ ਨਾਲ ਮੁਲਵਸ, ਔਰ ਲਫ਼ਜ਼ ਵੀ ਰੈਡੀਕਲਸ ਐਂਡ ਐਕਸਟ੍ਰੀਮਿਸਟ ਦੇ ਰੈਫਰੈਂਡਮ ਦੀ ਗੱਲ ਕੀਤੀ ਗਈ ਕਿ ਭਾਈ ਕਿਵੇਂ ਕੋਈ ਇਹ ਅਲਾਉ ਕਰ ਸਕਦਾ। ਸੋ ਉਸ ਤੋਂ ਹੀ ਲੱਗਦਾ ਸੀ ਕਿ ਭਾਈ ਇਹਨਾਂ ਦੇ ਸਬਰ ਦਾ ਬੰਨ ਟੁੱਟ ਗਿਆ, ਕਿਉਂਕਿ ਡਿਪਲੋਮੇਸੀ ਦੇ ਵਿੱਚ ਬਹੁਤ ਵਾਰ ਜਦੋਂ ਕੁਝ ਅਨਪਲੇਜ਼ੈਂਟ ਵੀ ਹੋ ਰਿਹਾ ਹੁੰਦਾ ਹੈ, ਤੁਸੀਂ ਬਾਹਰ ਆ ਕੇ ਗੱਲ ਨਹੀਂ ਕਰਦੇ, ਅੰਦਰੋਂ ਅੰਦਰ ਤੁਸੀਂ ਆਪਣੀ ਰਿਪਰੈਜ਼ੈਂਟੇਸ਼ਨ ਦੇ ਰਹੇ ਹੁੰਦੇ ਹੋ, ਆਪਣੀ ਵਰੀ ਆਪਣਾ ਦੂਜਾ ਦਿਖਾ ਰਹੇ ਹੁੰਦੇ ਹੋ। ਸੋ ਇਹ ਜਦੋਂ ਕੜ ਟੁੱਟਿਆ ਇਹਨਾਂ ਦੇ
ਉਸ ਸਾਰੀ ਬੇਸਬਰੀ ਦਾ, ਸਬਰ ਦਾ ਕਾਹਨੂੰ, ਬੇਸਬਰੀ ਦਾ, ਕਿਉਂਕਿ ਉਹਨਾਂ ਨੂੰ ਲੱਗਾ ਕਿ ਵੀ ਉਹ ਹੈਲਪਲੈਸ ਨੇ। ਤੇ ਅੱਜ ਜਿਹੜੀ ਖਬਰ ਸਾਰੇ ਪਾਸੇ ਮੀਡੀਆ 'ਚ ਆਈ ਹੋਈ ਹੈ, ਇਹਦੇ 'ਤੇ ਜਿਹੜੇ ਸਾਡੇ ਗੰਗਾ ਜਮਨੀ ਤਹਿਜ਼ੀਬ ਵਾਲੇ ਨੇ ਭਰਾ ਭੈਣਾਂ, ਉਹ ਇੱਕ ਆਇਆ ਤਾਂ ਉੱਥੋਂ ਹੀ ਹੈ ਮੁਹਾਵਰਾ, ਕਈ ਵਾਰ ਪੰਜਾਬੀ 'ਚ ਵੀ ਇਸਤੇਮਾਲ ਹੋ ਜਾਂਦਾ ਕਿ ਖਿਸਿਆਣੀ ਬਿੱਲੀ ਖੰਭਾ ਨੋਚੇ। ਹੁਣ ਜਦੋਂ ਮਤਲਬ ਬਿੱਲੀ ਹੈਲਪਲੈਸ ਹੀ ਹੁੰਦੀ ਆ ਤਾਂ ਉਹ ਫਿਰ ਉਹ ਖੰਭੇ ਨੂੰ ਹੀ ਨੋਚ ਰਹੀ ਹੁੰਦੀ, ਉਹਨੂੰ ਲੱਗਦਾ ਕਿ ਵੀ ਮੈਂ ਜਿਵੇਂ ਉਹ ਹੈਲਪਲੈਸਨੈਸ। ਇੱਥੇ ਵੀ ਜਦੋਂ ਕੋਈ ਟ੍ਰੈਫਿਕ ਜੈਮ ਹੋਏ, ਕੋਈ ਦੂਜਾ ਹੋਏ, ਤਾਂ ਅਸੀਂ ਉਹ ਦੇਖ ਰਹੇ ਹੁੰਦੇ ਨਿਕਲ ਕੇ ਬਾਹਰ ਕਿਵੇਂ ਕਰ ਰਹੇ ਹੁੰਦੇ ਨੇ, ਉਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਸਾਡੀ ਪੇਸ਼ ਨਹੀਂ ਜਾਂਦੀ। ਹੁਣ ਅੱਜ ਫਿਰ ਇਹ ਭਾਰਤ ਮਾਤਾ ਰੂਪੀ ਖਿਸਿਆਣੀ ਬਿੱਲੀ ਨੇ ਖੰਭਾ ਨੋਚਣਾ ਸ਼ੁਰੂ ਕੀਤਾ ਹੈ। ਔਰ ਖੰਭਾ ਨੋਚਣਾ ਇਹ ਹੈ ਕਿ ਵੀ ਉਹਨਾਂ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਔਰ ਉਹ ਐਡਵਾਈਜ਼ਰੀ ਐਡਰੈਸਡ ਹੈਗੀ ਹੈ ਜਿਹੜਾ ਇੰਡੀਅਨ ਸਿਟੀਜ਼ਨ ਜਿਹੜੇ ਕੈਨੇਡਾ 'ਚ ਟਰੈਵਲ ਕਰ ਰਹੇ ਨੇ, ਅਤੇ ਨਾਲ ਦੇ ਨਾਲ ਜਿਹੜਾ ਉੱਥੇ ਰਹਿਣ ਵਾਲੇ ਨੇ, ਖਾਸ ਤੌਰ 'ਤੇ ਸਟੂਡੈਂਟ ਇੰਡੀਆ ਔਨ ਫਰਾਈਡੇ ਐਡਵਾਈਜ਼ਡ ਇਟਸ ਨੈਸ਼ਨਲਸ ਕੈਨੇਡਾ ਐਂਡ ਦੋਜ਼ ਟਰੈਵਲਿੰਗ ਟੂ ਦੈਟ ਕੰਟਰੀ। ਹੁਣ ਦੋਨੋਂ ਹੀ ਜਿਹੜੇ ਟਰੈਵਲ ਕਰ ਰਹੇ ਨੇ, ਜ਼ਾਹਰ ਹੈ ਜਿਹੜੇ ਟੂਰਿਸਟ ਵੀਜ਼ੇ 'ਤੇ ਨੇ ਉਹਨਾਂ ਨੂੰ ਵੀ, ਔਰ ਇਹ ਜਿਹੜੇ ਨੇ ਜਿਹੜੇ ਆਲਰੇਡੀ ਉਹਨਾਂ ਦੇ ਸਿਟੀਜ਼ਨ ਨੇ ਇੰਡੀਆ ਦੇ, ਬੇਸ਼ੱਕ ਕੈਨੇਡਾ ਦੀ PR ਉਹਨਾਂ ਕੋਲ ਹੋਏ, ਔਰ ਥਰਡ ਸੈਗਮੈਂਟ 'ਚ ਉਹਨਾਂ ਨੇ ਸਟੂਡੈਂਟਸ ਨੂੰ ਵੀ ਨਾਲ ਲਾਇਆ ਜਿਹੜੇ ਪੜ੍ਹ ਰਹੇ ਨੇ, ਉਹਨਾਂ ਕੋਲ ਭਾਵੇਂ PR ਨਹੀਂ, ਔਰ ਉਹਨਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਹੁਣ ਪਹਿਲਾਂ ਤਾਂ ਇਹ ਸਾਡੇ ਵਿਊਅਰਸ ਲਈ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਐਡਵਾਈਜ਼ਰੀ ਹੁੰਦੀ ਹੈ ਕਿਸੇ ਮੁਲਕ ਬਾਰੇ, ਇਹ ਇੱਕ ਅਨਫਰੈਂਡਲੀ ਐਕਟ ਹੁੰਦਾ ਹੈ। ਇਸ ਲਈ ਕਿਉਂਕਿ ਇੱਕ ਤਾਂ ਹੁੰਦਾ ਹੈ ਕਿ ਜਦੋਂ ਕਿਤੇ ਜੰਗ ਲੱਗੀ ਹੈ, ਜਿਵੇਂ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਵਿਚਾਲੇ ਜਦੋਂ ਕਿ ਅਮਰੀਕਾ ਦਾ ਔਰ ਦੂਸਰਾ ਚੱਲ ਰਿਹਾ ਸੀ, ਅਫਗਾਨਿਸਤਾਨ ਦੇ ਵਿੱਚ ਅਮਰੀਕਨ 20 ਮੁਲਕ ਔਰ ਨੈਟੋ 20 ਸਾਲ ਨੈਟੋ ਜਾਂ ਦੂਜੇ, ਉਦੋਂ ਅਮਰੀਕਨ ਸਿਟੀਜ਼ਨਸ ਲਈ ਅਮਰੀਕਾ ਦੀ ਐਡਵਾਈਜ਼ਰੀ ਉਹ ਜਿਹੜੀ ਹੈ ਉਹ ਸਿਆਣਪ ਭਰੀ ਹੁੰਦੀ ਹੈ ਕਿ ਭਾਈ ਤੁਸੀਂ ਟਰੈਵਲ ਨਾ ਕਰੋ, ਕਿਉਂਕਿ ਤੁਹਾਡੇ ਹੌਸਟੇਜ ਲੈ ਜਾਣ ਦਾ ਚਾਂਸ ਹੋ ਸਕਦਾ ਹੈ, ਕਿਉਂਕਿ ਜੇ ਅਮਰੀਕਨ ਸ਼ਹਿਰੀ ਹੈ, ਹੌਸਟਿਲਿਟੀ ਚੱਲ ਰਹੀ ਹੈ, ਔਰ ਜੇ ਫਾਇਰਿੰਗ ਚੱਲ ਰਹੀ ਹੈ, ਕ੍ਰਾਸ ਫਾਇਰ 'ਚ ਕੋਈ ਮਾਰਿਆ ਜਾ ਸਕਦਾ। ਸੋ ਉਹਨੂੰ ਟਰੈਵਲ ਐਡਵਾਈਜ਼ਰੀ ਕਹਿੰਦੇ ਨੇ। ਸੋ ਉਹ ਟਰੈਵਲ ਐਡਵਾਈਜ਼ਰੀ ਟਾਈਮ ਟੂ ਟਾਈਮ ਹਰ ਮੁਲਕ ਵਾਲਾ ਜਦੋਂ ਵੀ ਕਿਸੇ ਕਨਫਲਿਕਟ ਜ਼ੋਨ 'ਚ ਕੁਝ ਚੱਲ ਰਿਹਾ ਹੁੰਦਾ ਉਹਦੇ ਬਾਰੇ ਦਿੰਦਾ ਹੈ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਐਸਾ ਕਰਦੇ ਹੋ ਤਾਂ ਆਪਣੇ ਰਿਸਕ 'ਤੇ ਕਰੋਗੇ, ਉਹ ਸੇਫ ਨਹੀਂ ਹੈ ਫॉर ਟਰੈਵਲ। ਸੋ ਉਹ ਤਾਂ ਸਮਝ ਆ ਸਕਦਾ ਹੈ। ਪਰ ਦੂਸਰੇ ਪਾਸੇ ਜਦੋਂ ਇੱਕ ਟੋਟਲੀ ਪੀਸਫੁਲ ਮੁਲਕ ਜਿਹਦੀ ਡੈਮੋਕ੍ਰੇਸੀ, ਜਿਹਦਾ ਵਰਕਿੰਗ ਸਿਸਟਮ, ਜਿਹਦਾ ਜਸਟਿਸ ਸਿਸਟਮ, ਜਿੱਥੇ 1 ਲੱਖ ਦੇ ਕਰੀਬ ਜਿਹੜੇ ਨੇ ਸਟੂਡੈਂਟਸ ਉਹ ਐਨੂਅਲੀ ਆ ਰਹੇ ਨੇ, ਜਿਹਦੇ ਨਾਲ ਇੰਡੀਆ ਵਪਾਰ ਕਰਦਾ ਹੈ, ਜਿਹਨੂੰ ਹਮੇਸ਼ਾ ਹੀ ਜਿਹੜਾ ਹੈ ਜਿਹਦੀਆਂ ਏਜੰਸੀਆਂ ਨੂੰ ਵਰਤ ਕੇ ਉਹਨਾਂ ਨੇ ਕਿਸ ਕਿਸਮ ਦੀ ਦਹਿਸ਼ਤਗਰਦੀ ਇੱਥੇ ਕੀਤੀ ਹੈ। ਲੇਕਿਨ ਇਸ ਟਾਈਮ ਦੇ ਉੱਤੇ ਔਰ ਇਮੀਡੀਏਟਲੀ ਆਲਮੋਸਟ ਵਿਦਿਨ 4-5 ਡੇਜ਼ ਰੈਫਰੈਂਡਮ ਤੋਂ ਔਰ ਇੱਕ ਦਿਨ ਪਹਿਲਾਂ ਇਹ ਵਾਰਨਿੰਗ ਦੇਣ ਤੋਂ ਕਿ ਜੀ ਅਨਫਰੈਂਡਲੀ ਐਕਟ ਹੈ, ਔਰ ਦੂਜਾ ਹੈ ਇਹ ਐਡਵਾਈਜ਼ਰੀ ਦਾ ਜਾਰੀ ਕਰਨਾ ਦੱਸਦਾ ਹੈ ਕਿ ਭਾਰਤ ਸਰਕਾਰ ਕਿਸ ਹੱਦ ਤੱਕ ਕੈਨੇਡਾ ਪ੍ਰਤੀ ਹੌਸਟਿਲਿਟੀ ਰੱਖਦੀ ਹੈ। ਔਰ ਇਹਦਾ ਇੱਕ ਬੈਕਗਰਾਊਂਡ ਹੈ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਇਹਦੇ ਬਾਵਜੂਦ ਕਿ ਭਾਰਤ ਨੇ ਇਸ ਸਾਰੇ ਪੀਰੀਅਡ 'ਚ ਟਿੱਲ ਲਾਇਆ, ਔਰ ਸ਼ਾਇਦ ਇਹ ਨਹੀਂ ਹੈ ਵੀ ਉਹਨਾਂ ਨੂੰ ਕੈਨੇਡੀਅਨ ਸਿਸਟਮ ਦਾ ਨਹੀਂ ਪਤਾ ਹੈ ਕਿ ਭਾਈ ਕੈਨੇਡਾ 'ਚ ਭਾਰਤ ਵਾਂਗ ਜਿਹੜਾ ਹੈ ਉਹ RSS ਦਾ ਰੂਲ ਨਹੀਂ ਹੈ ਕਿ ਜਿੱਥੇ ਤੁਹਾਡੇ ਇੱਕ ਫੋਨ 'ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਪਿਸ਼ਾਬ ਨਿਕਲ ਜਾਂਦਾ ਹੈ, ਉਹ ਬਾਬਰੀ ਮਸਜਿਦ ਦੀ ਥਾਂ ਮੰਦਰ ਬਣਾਉਣ ਦੀ ਆਗਿਆ ਦੇ ਦਿੰਦਾ ਹੈ। ਤੁਹਾਡਾ ਐਡਮਿਨਿਸਟ੍ਰੇਸ਼ਨ ਜਿਹਨੂੰ ਚਾਹੇ ਚੁੱਕ ਲਏ, ਉਹਦੇ 'ਤੇ UAPA ਲਾ ਦੇ, ਤੁਸੀਂ ਸਾਲਾਂ ਬੱਧੀ ਚੁੱਕ ਕੇ ਉਹਨਾਂ ਨੂੰ ਅੰਦਰ ਰੱਖੋ। ਤੁਹਾਡੀਆਂ ED ਹੋਏ, CBI ਹੋਏ, ਦੂਸਰੀਆਂ ਏਜੰਸੀਆਂ ਹੋਣ, ਜਿੱਥੇ ਮਰਜ਼ੀ ਛਾਪਾਮਾਰੀ ਕਰਕੇ ਜਿਹਨੂੰ ਮਰਜ਼ੀ ਚੁੱਕ ਕੇ ਲੈ ਆਣ, ਔਰ ਇਵੇਂ ਉਹਨਾਂ ਨੂੰ ਇਹ ਲੱਗਦਾ ਵੀ ਇਹ ਜਿਹੜਾ ਹੈ ਇਹ ਇੱਥੇ ਕਿਵੇਂ ਨਹੀਂ ਹੋ ਸਕਦਾ ਕਿ ਵੀ ਜਿਹੜਾ ਉਹ ਰੈਫਰੈਂਡਮ ਕਰ ਰਹੇ ਨੇ ਜਾਂ ਉਹ ਖਾਲਿਸਤਾਨ ਦੇ। ਔਰ ਇਹ ਕੋਈ ਪਹਿਲੀ ਵਾਰ ਨਹੀਂ ਹੈ। ਜੇ ਅਸੀਂ ਪਿਛਲੇ ਦਹਾਕਿਆਂ ਦੇ ਵਿੱਚ ਦੇਖੀਏ ਕਿਵੇਂ ਇੰਡੀਅਨ ਗਵਰਨਮੈਂਟ ਨੇ ਈਵਨ ਜਿਹੜੀਆਂ ਸਿੱਖ ਡੇ ਪੈਰੇਡਸ ਨੇ ਜਾਂ ਵਿਸਾਖੀ ਪੈਰੇਡਸ ਨੇ, ਉਹਨਾਂ ਮੌਕਿਆਂ ਦੇ ਉੱਤੇ
ਸ਼ਹੀਦਾਂ ਦੀਆਂ ਤਸਵੀਰਾਂ ਲਾਉਣ ਦੇ ਉੱਤੇ ਇਤਰਾਜ਼ ਕੀਤੇ ਜੀ ਔਰ ਇੱਕ ਸਟੇਜ ਤੇ ਥੋੜੇ ਬਹੁਤ ਪੋਲੀਟੀਸ਼ੀਅਨ ਘਬਰਾਏ ਵੀ। ਸਿੱਖਾਂ ਨੇ ਕਿਹਾ ਨਹੀਂ ਆਣਾ, ਮਤ ਆਓ, ਪਰ ਤੁਹਾਨੂੰ ਸਾਹਮਣੇ ਤਾਂ ਵੋਟਾਂ ਨਜ਼ਰ ਆ ਰਹੀਆਂ ਹੁੰਦੀਆਂ ਨੇ ਕਿ ਭਾਈ 5 ਲੱਖ ਸਿੱਖ ਜਿਹੜਾ ਸਰੀ ਦੇ ਨਗਰ ਕੀਰਤਨ 'ਚ ਹੈ ਜਾਂ ਦੂਜਾ, ਉਹਨਾਂ ਨੇ ਇਹਨਾਂ ਤੋਂ ਕੀ ਲੈਣਾ ਭੁੱਖਿਆਂ ਨੰਗਿਆਂ ਤੋਂ। ਉਹਨਾਂ ਨੇ ਤਾਂ ਉਹਨਾਂ ਦੇ ਕਨਸਟੀਟਿਊਟ ਔਰ ਉਹ ਵੈਲ ਵਿਦਨ ਦਾ ਲਾਅ ਹੈ, ਕਿਹਨੇ ਕਿਹਨੂੰ ਸ਼ਹੀਦ ਕਹਿਣਾ ਹੈ, ਕਿਹਨੇ ਕਿਹੜਾ ਕਿਹਦਾ ਹੀਰੋ ਹੈ, ਇਹ ਭਾਰਤ ਡਿਸਾਈਡ। ਉੱਥੇ ਤਾਂ ਉਹਨਾਂ ਦਾ ਚੱਲ ਜਾਂਦਾ ਹੈ ਕਿ ਜੀ ਤੁਸੀਂ ਅੱਜ ਬੀਜੇਪੀ ਰੂਲਡ ਸਟੇਟਸ ਜਿਹੜੀਆਂ ਨੇ ਉਹ ਹਿਮਾਚਲ ਹੋਏ, ਦੂਜੇ ਹੋਏ ਜੀ ਭਿੰਡਰਾਣਿਆਂ ਦੀ ਫੋਟੋ ਜਾਂ ਕਿਸੇ ਹੋਰ ਦੀ ਤਸਵੀਰ ਸਿੱਖ ਯੋਧੇ ਦੀ, ਉਹ ਉਹਨਾਂ ਨੂੰ ਚੁੱਭਦੀ ਆ, ਉਹਨੂੰ ਗੱਡੀ ਨੂੰ ਬੈਨ ਕਰ ਲੈਣ, ਉਸ ਦੇ ਚਲਾਨ ਕਰ ਦੇਣ, ਕੁਝ ਹੋਰ ਕਰ ਦੇਣ। ਪਰ ਇੱਥੇ ਤਾਂ ਕੋਈ ਕਿਸੇ ਨੂੰ ਦੱਸਣ ਨਹੀਂ, ਇਹੀ ਡੈਮੋਕ੍ਰੇਸੀ ਹੈ। ਕੋਈ ਦੱਸਣ ਨਹੀਂ ਜਾਂਦਾ ਵੀ ਤੁਹਾਡਾ ਹੀਰੋ ਕੌਣ ਹੈ, ਤੁਹਾਡਾ ਨਾਇਕ ਕੌਣ ਹੈ ਤੇ ਖਲਨਾਇਕ ਕੌਣ ਹੈ। ਪਹਿਲੀ ਜੋਰ ਅਜਮਾਈ ਇਹਨਾਂ ਨੇ ਉੱਥੇ ਕੀਤੀ। ਇਹਦੇ ਬਾਵਜੂਦ ਪੋਲੀਟੀਸ਼ੀਅਨਸ ਓਨਟਾਰੀਓ ਤੋਂ ਲੈ ਕੇ ਬ੍ਰਿਟਿਸ਼ ਕੋਲੰਬੀਆ ਤੱਕ ਸ਼ਮੂਲੀਅਤ ਹੀ ਨਹੀਂ ਕੀਤੀ, ਸਗੋਂ ਉਹਨਾਂ ਕਰਾਊਡਸ ਦੇ ਵਿੱਚ ਜਿਹੜਾ ਹੈ ਉਹ ਵਾਧਾ ਹੀ ਹੁੰਦਾ ਚਲਾ ਗਿਆ ਔਰ ਲੱਖਾਂ ਦੀ ਗਿਣਤੀ 'ਚ ਜਿਹੜੇ ਸਿੱਖ ਸ਼ਮੂਲੀਅਤ ਕਰਦੇ ਨੇ। ਫਿਰ ਇਹਨਾਂ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਦੋਂ ਬੜੇ ਫਖਰ ਨਾਲ ਜਸਟਿਨ ਟਰੂਡੋ ਨੇ ਮੈਰੀਲੈਂਡ ਦੀ ਇੱਕ ਯੂਨੀਵਰਸਿਟੀ 'ਚ ਇੱਕ ਪਾਕਿਸਤਾਨੀ ਸਟੂਡੈਂਟ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਕਿ ਮੇਰੀ ਕੈਬਨਿਟ 'ਚ ਜ਼ਿਆਦਾ ਮਿਨਿਸਟਰ ਨੇ ਮੋਦੀ ਦੀ ਸਰਕਾਰ ਕੋਲੋਂ, ਔਰ ਇਹਨਾਂ ਨੇ ਮਿੱਥਿਆ ਕਿਉਂਕਿ ਜ਼ਾਹਰ ਹੈ ਜਸਟਿਨ ਟਰੂਡੋ ਲਿਬਰਲ ਪਾਰਟੀ, ਸਿੱਖਾਂ ਦੀ ਪਾਰਟਿਸਪੇਸ਼ਨ ਵੀ ਪਾਰਟੀ 'ਚ ਹੈ ਔਰ ਉਸ ਦਾ ਨਤੀਜਾ ਫਿਰ ਜਿਵੇਂ ਕੈਪਟਨ ਅਮਰਿੰਦਰ ਜਿਹੜਾ 2017 'ਚ ਇਹਨਾਂ ਦਾ ਪੂਰਾ ਟੁਚਾ ਬਣ ਗਿਆ, ਕਾਂਗਰਸ ਦਾ ਲੇਬਲ ਲਾ ਕੇ ਚੀਫ ਮਿਨਿਸਟਰ ਬਣਿਆ ਹੋਇਆ ਸੀ, ਉਹਦੇ ਰਾਹੀਂ ਪਹਿਲਾਂ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਨੂੰ ਬੇਇੱਜ਼ਤ ਕਰਵਾਇਆ। ਕੈਨੇਡਾ 'ਚ ਜਿਹੜਾ MP ਔਰ ਦੂਸਰੇ ਉਹਨਾਂ ਨੂੰ ਖਾਲਿਸਤਾਨ ਦੇ ਖਾਤੇ 'ਚ ਪਾਇਆ ਔਰ ਫਾਈਨਲ ਜਿਹੜਾ ਹਾਈਟ ਆਫ ਦਾ ਸ਼ੇਮਲੈਸਨੈਸ ਸੀ ਉਹ ਜਸਟਿਨ ਟਰੂਡੋ ਜਦੋਂ ਆਪਣੀ ਵਾਈਫ ਔਰ ਬੱਚਿਆਂ ਦੇ ਨਾਲ ਭਾਰਤ ਦੇ ਦੌਰੇ 'ਤੇ ਗਿਆ ਔਰ ਪੰਜਾਬ 'ਚ ਤਾਂ ਉਹਨੂੰ ਦਰਬਾਰ ਸਾਹਿਬ ਤੋਂ ਲੈ ਕੇ ਹਰ ਪਾਸੇ ਇੱਕ ਰੈੱਡ ਕਾਰਪੇਟ ਵੈਲਕਮ ਮਿਲੀ, ਹਰ ਥਾਂ ਸਿੱਖਾਂ ਨੇ ਖੁੱਲੀਆਂ ਬਾਹਾਂ ਨਾਲ ਸਵਾਗਤ ਕੀਤਾ। ਪਰ ਇਹਨਾਂ ਨੇ ਕਿਵੇਂ ਉਹਦੇ ਨਾਲ ਦਹਿਸ਼ਤਗਰਦੀ ਜੋੜੀ, ਆਪਣਾ ਇੱਕ ਏਜੰਟ ਇੱਥੋਂ ਜਿਹਨੂੰ ਨਾਲ ਅਟਵਾਲ ਉਹਨੂੰ ਤੋਰਿਆ ਹੋਇਆ ਸੀ, ਉਹਦੀ ਤਸਵੀਰ ਟਰੂਡੋ ਦੀ ਵਾਈਫ ਨਾਲ ਲਾ ਕੇ ਔਰ ਉਹਨੂੰ ਫਿਰ ਕਿਵੇਂ ਦਹਿਸ਼ਤਗਰਦੀ ਨਾਲ ਜੋੜਿਆ ਔਰ ਕਿਵੇਂ ਜ਼ਲੀਲ ਕੀਤਾ, ਕਿਵੇਂ ਅਮਰਿੰਦਰ ਨੇ ਜਿਹੜਾ ਹੁਣ ਜਿਹੜਾ ਬੀਜੇਪੀ ਦੀ ਗੈਂਡੇ ਦਾ ਬੱਚਾ ਜਾ ਕੇ ਉਹਨਾਂ ਦੀ ਝੋਲੀ 'ਚ ਬੈਠਾ ਤਾਂ ਉਦੋਂ ਦਾ ਹੀ ਹੋਇਆ ਸੀ ਕਿ ਵੀ ਕਿਵੇਂ ਉਸ ਨੇ ਵੀ ਜਸਟਿਨ ਟਰੂਡੋ ਬਾਰੇ ਔਰ ਦੂਸਰਾ ਕੀਤਾ। ਜੇ ਫਾਈਨਲੀ ਮਿਲਿਆ ਹੀ ਤੇ ਇੱਕ ਲਿਸਟ ਫੜਾਤੀ ਜੀ ਆਹ ਦਹਿਸ਼ਤਗਰਦ ਨੇ ਤੁਹਾਡੇ ਕੈਨੇਡਾ 'ਚ, ਸਾਡੇ ਹਵਾਲੇ ਕਰੋ। ਔਰ ਇਹੀ ਜਿਹੜਾ ਵਰਤਾਰਾ ਭਗਵੰਤ ਮਾਨ ਨੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਦੌੜਦਾ ਦਿੱਲੀ ਗਿਆ ਕੈਨੇਡਾ 'ਚ ਕਿ ਜੀ ਤੁਹਾਡੀ ਪੁਲਿਸ ਸਾਡੀ ਪੰਜਾਬ ਪੁਲਿਸ ਦੇ ਨਾਲ ਜਿਹੜਾ ਉਹ ਇੱਕ ਟ੍ਰੀਟੀ ਕਰੇ, ਸਾਡੀ ਬਹੁਤ ਪ੍ਰੋਫੈਸ਼ਨਲ ਐਫੀਸ਼ੀਐਂਟ ਫੋਰਸ। ਸੋ ਇਹ ਸਾਰੇ ਹਰਬੇ ਇਸ ਪੀਰੀਅਡ 'ਚ ਪਿਛਲੀਆਂ ਚੋਣਾਂ ਵੇਲੇ ਜਿਹੜੇ ਹਿੰਦੂ ਤਵੀ ਸੀ ਕੈਨੇਡਾ ਦੇ, ਉਹਨਾਂ ਨੇ ਅੰਨਾ ਪੈਸਾ ਕੰਜ਼ਰਵੇਟਿਵਸ ਦੇ ਪਿੱਛੇ ਸੁੱਟਿਆ ਕਿ ਹਰ ਹਾਲਤ ਦੇ ਵਿੱਚ ਹਰਾਇਆ ਜਾਏ। ਔਰ ਕੱਲਾ ਇਹ ਲਿਬਰਲ ਪਾਰਟੀ ਦੇ ਹਵਾਲੇ ਨਾਲ ਨਹੀਂ ਸੀ, ਅਸੀਂ ਦੇਖਦੇ ਹਾਂ NDP ਜਗਮੀਤ ਸਿੰਘ ਉਹਨੂੰ ਹਰਾਉਣ ਦੇ ਲਈ ਕਿੰਨਾ ਟਿੱਲ ਲਾਇਆ, ਪਰ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੁੰਦਾ ਹੈ ਕਿ ਉਹੀ ਜਗਮੀਤ ਸਿੰਘ NDP ਦਾ ਲੀਡਰ ਵੀ ਬਣਿਆ, MP ਵੀ ਬ੍ਰਿਟਿਸ਼ ਕੋਲੰਬੀਆ ਤੋਂ ਬਣਿਆ ਔਰ ਜਸਟਿਨ ਟਰੂਡੋ ਦੀ ਹਕੂਮਤ ਦੇ ਅੱਜ ਜੇ ਕੋਈ ਵਿਸਾਖੀ ਹੈ ਜਿਹਦੇ ਸਾਰੇ ਖੜੀ ਹੈ ਤੇ ਉਹ ਕਿਉਂਕਿ ਐਬਸੋਲੂਟ ਮੈਜੋਰਿਟੀ ਤਾਂ ਨਹੀਂ ਹੈ। ਹੁਣ ਇਹਦੇ ਬਾਵਜੂਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਆ ਦੇ ਇਸ ਕਿਸਮ ਦੀ ਨੈਗੇਟਿਵਿਟੀ ਦਾ ਅਸਰ ਵੀ ਹੋਇਆ। ਤੁਹਾਨੂੰ ਐਗਰੈਸਿਵਨੈਸ ਨਜ਼ਰ ਨਹੀਂ ਆਉਂਦੀ ਕੈਨੇਡੀਅਨ ਲਿਬਰਲ ਗਵਰਨਮੈਂਟ 'ਚ ਜਾਂ ਅਦਰ ਵੇ, ਲੇਕਿਨ ਜਿਹੜੇ ਬੇਸਿਕ ਕਾਨੂੰਨੀ ਦਾਇਰਾ ਕਾਰ ਤੋਂ ਤਾਂ ਕੋਈ ਵੀ ਬਾਹਰ ਨਹੀਂ ਜਾ ਸਕਦਾ, ਇਹ ਇੱਥੇ ਕਾਨੂੰਨ ਦਾ ਰਾਜ ਹੈ। ਹੁਣ ਇਸ ਸਾਰੇ ਪੀਰੀਅਡ ਫਿਰ ਇਹ ਹਟੇ ਨਹੀਂ ਪਿੱਛੇ, ਇਹਨਾਂ ਨੇ ਇੰਡੀਅਨ ਸਿਸਟਮ ਨੇ ਆ ਫਲਾਣਾ ਜੀ ਇਹ ਹਰਦੀਪ ਸਿੰਘ ਨਿੱਜਰ ਫਲਾਣਾ ਇਹ ਦਹਿਸ਼ਤਗਰਦ ਦੇ ਫਲਾਣੇ ਇੰਨਾ ਨਾਮ ਰੱਖਤਾ, ਇਹ ਕਰੋ ਦੂਜਾ। ਲੇਕਿਨ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਸਬੂਤਾਂ ਦੇ ਨਾਲ, ਤੁਸੀਂ ਪ੍ਰੋਪਰਲੀ ਐਕਸਟ੍ਰਾਡੀਸ਼ਨ ਫਾਈਲ ਕਰੋ। ਕੈਨੇਡੀਅਨ ਕੋਰਟ ਸਿਸਟਮ ਹੈ ਉਹ ਦੇਖੇਗਾ ਕਿ ਭਾਈ ਤੁਹਾਡੇ ਆਰਗੂਮੈਂਟ ਦੇ ਵਿੱਚ ਕੋਈ ਵੇਟ ਹੈ। ਇਵੇਂ ਤਾਂ ਨਹੀਂ ਹੈ ਕਿ ਭਾਈ ਤੁਹਾਡੇ ਗੁੰਡੇ ਨੇ ਜਿੱਥੋਂ ਮਰਜ਼ੀ ਤੁਸੀਂ ਕਿਸੇ ਨੂੰ ਚੁਕਾ ਦਿਓ, ਜੋ ਕੰਮ ਇਹਨਾਂ ਨੇ ਪਰਮਜੀਤ ਸਿੰਘ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ, UK ਦੇ ਜਿਹੜੇ ਰੈਜ਼ੀਡੈਂਟ ਸੀ ਪੁਰਤਗਾਲ 'ਚ ਜਾ ਕੇ ਉੱਥੇ ਵੀ ਮੂੰਹ ਦੀ ਖਾਧੀ। ਹੁਣ ਇਸ ਬੈਕਗਰਾਊਂਡ ਦੇ ਵਿੱਚ ਨਾ ਸਿਰਫ ਕੈਨੇਡੀਅਨ ਗਵਰਨਮੈਂਟ ਦਾ ਬੇਮਤਲਬ ਬੱਜ ਕਰਨਾ, ਜਿਹੜਾ ਉਹ ਕਰ ਵੀ ਨਹੀਂ ਸਕਦੇ,
ਕੋਈ ਵੀ ਗਵਰਨਮੈਂਟ ਹੋਏ, ਕੰਜ਼ਰਵੇਟਿਵ ਗਵਰਨਮੈਂਟ ਵੀ ਹੋਏ, ਇਹਨਾਂ ਦੇ ਪੈਸਿਆਂ ਵਾਲੀ ਵੀ, ਉਹ ਵੀ ਜਿਹੜੀ ਹੈ ਐਵੇਂ ਨਹੀਂ ਰੋਕ ਸਕਦੀ ਹੈ ਕਿਸੇ ਨੂੰ। ਔਰ ਨਾ ਹੀ ਇਹ ਕੋਈ ਹੈ ਕਿ ਵੀ ਤੁਸੀਂ ਝੂਠੇ ਕੇਸਾਂ 'ਚ ਫਰੇਮ ਕਰ ਲਓ। ਬਣਾ ਸਕਦੇ ਨੇ, ਕਿਸੇ ਨੂੰ ਨੋ ਫਲਾਈਂਗ ਜ਼ੋਨ 'ਚ ਪਾਤਾ ਜਿਵੇਂ ਕੁਛ ਨੂੰ ਪਾਇਆ ਹੋਇਆ, ਕੋਈ ਹੋਰ ਇਸ ਕਿਸੇ ਦੀ ਐਂਟਰੀ ਬੰਦ ਕਰਤੀ, ਕੋਈ ਹੋਰ ਇਸ ਕਿਸਮ ਦਾ ਕਰ ਸਕਦੇ ਨੇ, ਕਰਦੇ ਵੀ ਨੇ ਉਹ। ਲੇਕਿਨ ਜਿਹੜਾ ਤੁਹਾਡੇ ਐਜ਼ ਏ ਸਿਟੀਜ਼ਨ, ਕੈਨੇਡੀਅਨ ਸਿਟੀਜ਼ਨ ਮੁੱਢਲੇ ਹੱਕ ਨੇ, ਔਰ ਇਹ ਜਿਹੜਾ ਸਭ ਤਾਂ ਚੱਲ ਹੀ ਰਿਹਾ ਸੀ। ਔਰ ਫਿਰ ਜਿਸ ਨੂੰ ਫਾਈਨਲੀ ਪੈਰੋਂ ਤੁਸੀਂ ਕੱਢਣਾ ਕਿਹਾ ਕਿ ਜਦੋਂ ਰੈਫਰੈਂਡਮ ਤੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਹਰ ਨਿਕਲਦੇ ਨੇ ਔਰ ਪੀਸਫੁਲੀ, ਔਰ ਇਹਨਾਂ ਦਾ ਆਪਣਾ ਇਸ ਦੇ ਉੱਤੇ ਇਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਹਨਾਂ ਦੇ ਦੋਨੋਂ ਕਿਸਮ ਦੇ ਹੀ ਪ੍ਰੋਪੇਗੈਂਡੇ ਟੁੱਟੇ। ਇੱਕ ਤਾਂ ਜਿਹੜਾ ਮੁੱਠੀ ਭਰ ਹੋਣ ਦਾ ਇਲਜ਼ਾਮ ਸੀ ਉਹ ਵੀ ਟੁੱਟਿਆ ਕਿ ਭਾਈ ਉਹ ਤਾਂ ਲੱਖਾਂ 'ਚ ਨੇ। ਦੂਸਰਾ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ, ਇਹਨਾਂ ਨੂੰ ਕੋਈ ਨਾ ਕੋਈ ਫੇਸ ਚਾਹੀਦਾ ਸੀ। ਉਹ ਹੁਣ ਫੇਸ ਕੈਨੇਡੀਅਨ ਗਵਰਨਮੈਂਟ ਕੀ ਦੇ, ਕੀ ਕਰੇ। ਸੋ ਇਸ ਸਾਰੇ 'ਚੋਂ ਆ ਜਿਹੜੀ ਐਡਵਾਈਜ਼ਰੀ ਨਿਕਲੀ ਹੈ, ਜਿਹਦੇ 'ਚ ਅਸੀਂ 3 ਨੁਕਤੇ ਉਹਨਾਂ ਨੇ ਜਿਹੜਾ ਆਪਣੇ ਨੈਸ਼ਨਲਸ ਨੂੰ ਜਿਹੜੇ ਟਰੈਵਲ ਕਰ ਰਹੇ ਨੇ ਉਹਨਾਂ ਨੂੰ ਔਰ ਸਟੂਡੈਂਟਸ ਨੂੰ ਇਹ ਕਿਹਾ। ਔਰ ਤੁਸੀਂ ਇਹਨਾਂ ਦੇ ਚਾਰਜ ਦੇਖੋ ਕੀ ਹੈ, ਜਿਨ੍ਹਾਂ ਦੇ ਆਪਣੇ ਪੱਲੇ ਜਿਹੜਾ ਸਵਾਏ ਨਫ਼ਰਤ ਤੋਂ ਕੁਛ ਨਹੀਂ। ਜਿੱਥੇ 38 ਸਾਲ ਜੂਨ 84 ਨੂੰ ਹੋ ਗਏ ਨੇ, ਨਵੰਬਰ 84 ਨੂੰ, ਗੁਨਾਹਗਾਰਾਂ ਲਈ ਕੋਈ ਸਜ਼ਾ ਨਹੀਂ। ਜਿੱਥੇ ਮਸੀਤਾਂ ਦੀ ਥਾਂ ਮੰਦਰ ਬਣਾਏ ਜਾ ਰਹੇ ਨੇ, ਜਿੱਥੇ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਤੋਂ ਬਾਅਦ ਅਸੀਂ ਦੇਖ ਰਹੇ ਹਾਂ 20 ਸਾਲਾਂ ਬਾਅਦ ਇਹ ਮਿਸਟਰ ਕਲੀਨ ਬਣੇ ਹੋਏ ਨੇ, ਦੋਨੋਂ ਹੀ ਕਾਤਲ ਮੋਦੀ ਔਰ ਅਮਿਤ ਸ਼ਾਹ, ਉਹ ਚਾਰਜ ਲਾ ਰਹੇ ਨੇ। ਇਹ ਐਡਵਾਈਜ਼ਰੀ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਹੇਟ ਕ੍ਰਾਈਮ ਬੜਾ ਵੱਧ ਗਿਆ ਕੈਨੇਡਾ 'ਚ। The perpetrators of these crimes have not been brought to justice so far in Canada, the Ministry of External Affairs said। ਉਹਨਾਂ ਨੇ ਕਿਹਾ ਜੀ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਉਹਨਾਂ ਨੂੰ ਹੁਣ ਤੱਕ ਸਜ਼ਾ ਨਹੀਂ ਦਿੱਤੀ ਗਈ। ਪਹਿਲਾਂ ਆਪਣੀ ਸ਼ਕਲ ਦੇਖੋ ਸ਼ੀਸ਼ੇ ਦੇ ਵਿੱਚ, ਆਪਣੇ ਮੂੰਹ ਤੇ ਹੋਰ ਨਹੀਂ ਤਾਂ ਗਾਂ ਦਾ ਗੋਹਾ ਹੀ ਮਲ ਕੇ ਜਿਹੜਾ ਘੱਟੋ ਘੱਟ ਦੇਖ ਲਓ, ਔਰ ਫਿਰ ਆਪਣੇ ਆਪ ਨੂੰ ਪੁੱਛੋ ਉਸ ਗਾਂ ਮਾਤਾ ਦੇ ਗੋਹੇ ਦੀ ਸਹੁੰ ਖਾ ਕੇ ਕਿ ਭਾਈ ਤੁਸੀਂ ਇਹ ਕਿਆ ਪਿੱਦੀ ਕਾ ਸ਼ੋਰਬਾ, ਤੁਸੀਂ ਗੱਲ ਕਿਸ ਮੁਲਕ ਦੇ ਸਿਸਟਮ ਨਾਲ ਕਰ ਰਹੇ ਹੋ। ਅੱਛਾ। ਔਰ ਕਿਉਂਕਿ ਇਹਨਾਂ ਦੀ ਫਰਸਟ੍ਰੇਸ਼ਨ ਇੱਕ ਤੋਂ ਬਾਅਦ, ਕਿਉਂਕਿ ਰਿਪਦਮਨ ਸਿੰਘ ਮਲਿਕ ਉਹਨਾਂ ਦਾ ਮਰਡਰ ਹੋਇਆ, ਇਹਨਾਂ ਨੂੰ ਲੱਗਦਾ ਸੀ ਕਿ ਵੀ ਲਓ ਅਸੀਂ, ਔਰ ਇਹਨਾਂ ਨੇ ਫੌਰਨ ਉੱਦਾਂ ਦੀਆਂ ਸਟੋਰੀਜ਼ ਪਲਾਂਟ ਕੀਤੀਆਂ। ਇਹਨਾਂ ਨੂੰ ਸੀ ਵੀ ਹੁਣ ਕੋਈ ਸਿੱਖਾਂ ਨੂੰ ਚੁੱਕ ਲੈਣਗੇ, ਉਹਨਾਂ ਨੂੰ ਦੂਜਾ ਤੀਜਾ ਹੋਏਗਾ। ਉਹ ਨਿਕਲੇ ਜਿਹੜੇ ਦੋਨੋਂ ਹੀ ਪ੍ਰੋਫੈਸ਼ਨਲ ਮਰਡਰ, ਇੱਕ ਸਪੈਨਿਸ਼ ਇੱਕ ਵਿਤਨਾਮੀ ਮੂਲ ਦਾ, ਉਹ ਇਹਨਾਂ ਦਾ ਸਾਰਾ ਇਹਨਾਂ ਨੂੰ ਸੀ ਕਿ ਵੀ ਹੁਣ ਦਵਾ ਸੱਟੇ ਇਸ ਦੇ ਨਾਲ ਜੋੜ ਦਿਓ। ਇਹਨਾਂ ਨੇ ਜੋੜਿਆ ਵੀ, ਮੀਡੀਆ ਨੇ ਜੋੜਿਆ, ਇਹਨਾਂ ਦੇ ਇਲੈਕਟ੍ਰੋਨਿਕ ਪ੍ਰਿੰਟ ਦੂਜੇ ਤੀਜੇ। ਹੁਣ ਇਹ ਕਹਿ ਕੇ ਕਿ ਜੀ ਇਹਨਾਂ ਨੂੰ ਨਹੀਂ ਹੋਇਆ, ਫਿਰ ਇਹਨਾਂ ਦਾ ਇਹ ਕਹਿਣਾ ਕਿ there is sharp increase in incidents of hate crimes, sectarian violence and anti-India activities। ਇਹਨੂੰ ਪਹਿਲਾਂ anti-India ਨੂੰ ਪਹਿਲਾਂ ਲਿਆਓ ਨਾ। ਅਸਲੀ ਗੱਲ ਤਾਂ ਇਹ ਹੈ, ਅਸਲੀ ਗੱਲ ਤਾਂ ਖਾਲਿਸਤਾਨ ਦਾ ਝੰਡਾ ਝੂਲਣਾ ਹੈ ਇੱਕ ਤੋਂ ਦੂਜੀ ਥਾਂ ਤੱਕ। ਅਜੇ ਤਾਂ ਬਾਕੀ ਝੂਲਣੇ ਨੇ ਕੈਨੇਡਾ 'ਚ, ਅਜੇ ਤਾਂ ਇਹ ਜਿਹੜਾ ਇਹ ਬਿਗਨਿੰਗ ਹੈ। ਹਾਂਜੀ, ਜਿਵੇਂ ਕਹਿੰਦੇ ਨੇ ਆਗੇ ਦੇਖੋ ਉਹ ਹੋਤਾ ਹੈ ਕਿਆ। ਔਰ ਇਹ ਕਹਿ ਰਹੇ ਨੇ ਕਿ ਜੀ ਇਹ ਕਿਉਂਕਿ ਹੇਟ ਕਰਾਈ, ਇਸ ਲਈ ਅਸੀਂ ਟਰੈਵਲ ਇਹ ਜਿਹੜੀ ਐਡਵਾਈਜ਼ਰੀ ਦੇ ਰਹੇ। ਹੇਟ ਕ੍ਰਾਈਮਸ ਬਹੁਤ ਹੋ ਗਏ ਨੇ, ਤੁਸੀਂ ਆਪਣੇ ਨਾਲ ਦੇਖੋ ਕੀ ਤੁਸੀਂ ਕਰ ਰਹੇ ਹੋ ਮਾਈਨੋਰਿਟੀਜ਼ ਨਾਲ। ਸੈਕਟੇਰੀਅਨ ਵਾਇਲੈਂਸ ਕਿਹੜੀ ਹੈ? ਫਿਰਕੂ ਹਿੰਸਾ। ਹੁਣ ਸੈਕਟੇਰੀਅਨਸ ਦਾ ਇਹ ਹੈ ਵੀ ਤੁਹਾਡੇ ਜਿਹੜੇ ਹਿੰਦੂਤਵੀ ਨੇ ਉਹਨਾਂ ਨੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਡਾ ਇੱਕ ਉਹ ਭੱਟਾਚਾਰੀਆ ਕਿ ਕਿਹੜਾ ਸੀ ਪੱਤਰਕਾਰ, ਉਹਨੇ ਵੜ ਕੇ ਜੁੱਤੀਆਂ ਖਾਧੀਆਂ ਕਿਤੇ ਆ ਕੇ। ਔਰ ਇੱਕ ਤੁਹਾਡਾ ਉਹਨੇ ਪੁਲਿਸ ਨੇ ਫੜਿਆ ਜਿਹੜਾ ਤੋੜ ਰਿਹਾ ਸੀ ਕੋਈ ਜਿਹੜਾ ਬੈਨਰ ਖਾਲਿਸਤਾਨ ਦਾ। ਬਾਕੀ ਜਿਹੜਾ ਹੈ ਉਹ ਤਾਂ ਕੋਈ ਫਿਰਕਾ ਦਰਾਨਾ। ਹਾਂ, ਤੁਹਾਡੇ ਹਿੰਦੂ ਤਵੀਆਂ ਨੇ ਜੋ ਇੰਗਲੈਂਡ ਦੇ ਵਿੱਚ ਇਸ ਵੇਲੇ ਮਾਹੌਲ ਸਿਰਜਿਆ ਹੋਇਆ ਫਿਰਕਾ ਦਰਾਨਾ ਵਾਇਲੈਂਸ ਦਾ, ਉਹ ਮੇਨ ਲੈਸਟਰ ਸ਼ਹਿਰ ਦੇ ਵਿੱਚ ਕੀ ਚੱਲ ਰਿਹਾ ਹੈ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਤੋਂ ਬਾਅਦ, ਔਰ ਉੱਥੇ ਵੀ ਜਿਹੜਾ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਕਿਸ ਕਿਸਮ ਦੀ ਨਫ਼ਰਤ ਫੈਲਾ ਰਹੇ ਨੇ। ਸੋ ਕੈਨੇਡਾ ਦੇ ਵਿੱਚ ਕੋਈ ਐਸਾ ਵਾਕਿਆ ਜਿਹਦੇ 'ਚ ਕਿ ਆਮੋ ਸਾਹਮਣੇ ਆ ਕੇ ਇੱਕ ਦੂਜੇ ਨੂੰ ਕਿਸੇ ਨੇ ਮਾਰਿਆ ਹੋਏ ਫਿਰਕੂ ਲੀਆਂ 'ਤੇ, ਪਰ ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਅਗਲੇ ਰੈਫਰੈਂਡਮਸ ਤੱਕ ਪਹੁੰਚਦਿਆਂ ਇਸ ਕਿਸਮ ਦੀ ਕੁਛ ਨਾ ਕੁਛ ਕਰਤੂਤ ਕਰਨਗੇ। ਥਰਡ ਐਂਟੀ ਇੰਡੀਆ ਐਕਟੀਵਿਟੀ, ਹਾਂ ਇਹ ਸਮਝ ਆ ਸਕਦਾ। ਅਸਲੀ ਆਪਣਾ ਦਰਦ ਦੱਸੋ ਡਾਕਟਰ ਨੂੰ। ਹੁਣ ਤੁਸੀਂ ਕਹੀ ਜਾਂਦੇ ਹੋ ਜੀ ਮੈਂ ਸੁੱਤਾ ਨਹੀਂ, ਮੈਂ ਇਹ ਨਹੀਂ ਹੋਇਆ, ਤੂੰ ਦੱਸ ਤਾਂ ਸਹੀ ਅਸਲੀ ਕੀ ਹੈ, ਅਸਲੀ ਬਿਮਾਰੀ ਕੀ ਹੈ। ਐਂਟੀ ਇੰਡੀਆ ਐਕਟੀਵਿਟੀਜ਼। ਹੁਣ ਐਂਟੀ ਇੰਡੀਆ ਤਾਂ ਹੈ ਨਹੀਂ,
ਪ੍ਰੋ ਖਾਲਿਸਤਾਨ ਤੁਸੀਂ ਕਹਿ ਸਕਦੇ ਹੋ। ਹੁਣ ਖਾਲਿਸਤਾਨ ਲਫ਼ਜ਼ ਵੀ ਮੂੰਹ 'ਚ ਫਸ ਜਾਂਦਾ ਹੈ ਕਿਉਂਕਿ ਉਹ ਰੈਡੀਕਲ ਔਰ ਐਕਸਟ੍ਰੀਮਿਸਟ ਦਾ ਲਫ਼ਜ਼ ਹੈ ਔਰ ਐਂਟੀ ਇੰਡੀਆ ਨਹੀਂ ਹੈ। ਸਾਡੀ ਸਟਰਗਲ ਆਪਣੇ ਘਰ ਲਈ ਹੈ ਔਰ ਜਿਹੜਾ ਇੱਕ ਉਸ ਦਾ ਇੱਕ ਤੌਰ ਤਰੀਕਾ ਹੈ ਜਿਹੜਾ UN ਨੇ ਫੈਸਲਾ ਕੀਤਾ ਹੋਇਆ ਹੈ UN ਚਾਰਟਰ 'ਚ, ਜਿਹਨੂੰ ਇੰਟਰਨੈਸ਼ਨਲ ਲਾ ਮਾਨਤਾ ਦਿੰਦਾ ਹੈ, ਜਿਹਨੂੰ ਜਿਹੜਾ ਅਲਟੀਮੇਟਲੀ ਹਰ ਥਾਂ ਤੇ ਮੰਨਿਆ ਜਾਂਦਾ ਹੈ ਕਿ ਭਾਈ ਲੋਕਾਂ ਦੀ ਵਿਲ ਪੁੱਛ ਲਓ ਕਿ ਲੋਕ ਕੀ ਚਾਹੁੰਦੇ ਨੇ। ਔਰ ਇੱਥੇ ਇਹੀ ਪੁੱਛਿਆ ਜਾ ਰਿਹਾ, ਹੋਰ ਤਾਂ ਕੋਈ ਭਾਰਤ ਮਾਤਾ ਦੇ ਉੱਤੇ ਕਿਸੇ ਨੇ ਥੁੱਕਿਆ ਨਹੀਂ ਹੈ, ਕੋਈ ਭਾਰਤ ਮਾਤਾ ਦਾ ਜਿਹੜਾ ਕੋਈ ਸਾਲੂ ਜਿਹੜਾ ਉਹ ਨਹੀਂ ਪਾੜਿਆ ਹੈ ਕਿਸੇ ਨੇ। ਤੁਹਾਨੂੰ ਤਕਲੀਫ ਕੀ ਹੈ? ਹੁਣ ਇਹ ਸਾਰਾ ਜਿਹੜਾ ਪਾਰਟ ਹੈ ਇਸ ਦੇ ਚੱਲਦੇ ਔਰ ਇਸ ਨੂੰ ਜਿਹੜਾ ਇਹ ਨਾਟ ਬ੍ਰੌਟ ਟੂ ਜਸਟਿਸ। ਫਿਰ ਉਹਨਾਂ ਨੇ ਕਿਹਾ ਕਿ ਜੀ ਇਨ ਵਿਊ ਆਫ ਦਾ ਇਨਕਰੀਜ਼ਿੰਗ ਇਨਸੀਡੈਂਟਸ ਆਫ ਕ੍ਰਾਈਮਸ as described above, Indian nationals and students from India in Canada and those proceeding to Canada for travel or education are advised to exercise due caution and remain vigilant। कि ਜਿਹੜੇ ਉੱਥੇ ਨੇ ਅਜੇ ਜਿਨ੍ਹਾਂ ਨੇ ਜਾਣਾ ਉਹ ਬਹੁਤ ਧਿਆਨ ਰੱਖੋ ਕਿਉਂਕਿ ਉੱਥੇ ਫਿਰਕਾ ਦਰਾਨਾ ਉੱਥੇ ਦੰਗੇ ਹੋ ਰਹੇ ਨੇ ਕੈਨੇਡਾ 'ਚ। ਉੱਥੇ ਜਿਹੜੀ ਹੈ ਭਾਰਤ ਦੇ ਖਿਲਾਫ ਜਿਹੜਾ ਉਹ ਪੂਰਾ ਕਾਰਵਾਈਆਂ ਚੱਲ ਰਹੀਆਂ ਨੇ ਔਰ ਉੱਥੇ ਕੋਈ ਕਿਸੇ ਨੂੰ ਜਸਟਿਸ ਨਹੀਂ ਮਿਲ ਰਿਹਾ। ਹੁਣ ਇਹ ਉਹਨੂੰ ਇੱਕ ਉਹ ਵੈਸੇ ਹੈ ਤਾਂ ਇਹਨਾਂ ਦੇ ਹੀ ਭਰਤਰੀ ਹਰੀ ਦਾ ਕਹਿਣਾ ਵੀ ਜੇ ਤੁਹਾਡੇ ਕੋਲ ਹੋਰ ਕੁਛ ਨਹੀਂ ਸੀ ਘੱਟੋ ਘੱਟ ਮੂਰਖੋ 12 ਸਿੰਘਿਓ, ਕਿਉਂਕਿ ਕਿਸੇ ਨੇ ਇੱਕ ਵਾਰੀ ਇਹ ਕਿਹਾ ਸੀ ਕਿ ਵੀ ਜੇ ਰੱਬ ਫੈਸਲਾ ਕਰਦਾ ਵੀ ਮੂਰਖਾਂ ਦੇ ਸਿੰਘ ਹੋਣੇ ਚਾਹੀਦੇ ਨੇ ਤਾਂ ਉਸ ਕਿੱਤੇ 'ਚ 12 ਸਿੰਘੇ ਬੜੇ ਹੋਣੇ ਸੀ। ਸੋ ਇਹਨਾਂ ਨੂੰ ਕਿਸੇ 12 ਸਿੰਘੇ ਨਹੀਂ ਐਡਵਾਈਜ਼ ਕੀਤਾ ਹੋਣਾ ਵੀ ਇਵੇਂ ਕਰੋ ਕਿ ਵੀ ਘੱਟੋ ਘੱਟ ਤੁਸੀਂ ਆਪਣਾ ਮੂੰਹ ਤਾਂ ਬੰਦ ਰੱਖਦੇ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਹੈ ਆਪਣਾ ਆਪਾ ਐਕਸਪੋਜ਼ ਕਰ ਰਹੇ ਨੇ ਔਰ ਖਾਲਿਸਤਾਨ ਜਿਹੜਾ ਸਿਰਫ ਇੱਕ ਨਾਰਾ ਨਹੀਂ ਹੈ। ਕਦੇ ਤਾਂ ਕਹਿੰਦੇ ਸੀ ਇਹ ਯੂਟੋਪੀਆ, ਫਿਰ ਇਹ ਕਹਿੰਦੇ ਸੀ ਇਹ ਡੇ ਡਰੀਮਿੰਗ, ਇਹ ਦਿਨ ਵੇਲੇ ਇਹਨਾਂ ਨੂੰ ਸੁਪਨੇ ਆ ਰਹੇ ਨੇ। ਇਹ ਯੂਟੋਪੀਆ ਜਿਹੜਾ ਜਿੱਥੇ ਤੁਸੀਂ ਪਹੁੰਚ ਨਹੀਂ ਸਕਦੇ, ਤੁਹਾਡੀ ਖਿਆਲੀ ਉਡਾਨ ਹੈ। ਫਿਰ ਜੋਕਿੰਗਲੀ ਜਿਹੜੇ ਲਿਖਦੇ ਸੀ ਖਾਲਿਸਤਾਨ, ਫਿਰ ਜਦੋਂ ਉਹਨਾਂ ਦਾ ਇਹ ਗੱਲ ਮੁੱਕ ਜਾਂਦੀ ਹੈ ਫਿਰ ਕਹਿਣਗੇ ਜੀ ਹਾਂ ਬਣਨਾ ਚਾਹੀਦਾ, ਰਾਜਧਾਨੀ ਲਾਹੌਰ ਹੋਣੀ ਚਾਹੀਦੀ। ਪਰ ਹੁਣ ਰੈਫਰੈਂਡਮ 'ਚ ਤਾਂ ਬੜਾ ਕਲੀਅਰਲੀ ਸਵਾਲ ਸੀ ਇੰਡੀਅਨ ਐਡਮਿਨਿਸਟਰਡ ਪੰਜਾਬ, ਕੀ ਤੁਸੀਂ ਇੰਡੀਅਨ ਐਡਮਿਨਿਸਟਰਡ ਪੰਜਾਬ ਨੂੰ ਇੱਕ ਅਲੱਗ ਮੁਲਕ ਦੇਖਣਾ ਚਾਹੁੰਦੇ ਹੋ? ਹੁਣ ਇਹਦੇ 'ਚ ਈਵਨ ਹਾਲਾਂਕਿ ਮੈਂ ਉਹਨੂੰ ਮੈਨੂੰ ਬਾਅਦ 'ਚ ਲੱਗਾ ਵੀ ਉਹਨਾਂ ਨੇ ਠੀਕ ਹੀ ਕੀਤਾ ਕਿ ਉਹਦੀ ਨਿਊਟਰਲ ਲੈਂਗੁਏਜ ਰੱਖੀ ਹੈ, ਇੰਡੀਅਨ ਆਕੂਪਾਈਡ ਪੰਜਾਬ ਹੈ, ਲੇਕਿਨ ਫਿਰ ਵੀ ਉਹਨਾਂ ਨੇ ਫੇਅਰ ਰਹਿਣ ਦੀ ਕੋਸ਼ਿਸ਼ ਕੀਤੀ। ਫਿਰ ਇਹ ਵੀ ਨਹੀਂ ਹੈ ਜੇ ਇਹਨਾਂ ਨੂੰ ਇੰਨਾ ਹੀ ਯਕੀਨ ਹੈ ਕਿ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ, ਅਜੇ ਵੀ ਕਈ ਕਹਿਣਗੇ, ਤੇ ਉਹਦੀ ਇੰਤਜ਼ਾਰ ਤਾਂ ਕਰ ਲਓ ਵੋਟਾਂ ਦੀ ਗਿਣਤੀ ਦਾ। ਹੋ ਸਕਦਾ ਉਸ ਰੈਫਰੈਂਡਮ ਜਿਹੜਾ ਲੱਖ ਬੰਦਾ ਆਇਆ ਉਹਦੇ ਚੋਂ ਬਹੁਤਿਆਂ ਨੇ ਭਾਰਤ ਮਾਤਾ ਕੀ ਜੈ ਹੀ ਲਿਖਿਆ ਹੋਇਆ ਉਹਦੇ ਥੱਲੇ, ਹੋ ਸਕਦਾ ਭਾਰਤ ਮਾਤਾ ਨੂੰ ਹੀ ਟ੍ਰਿਬਿਊਟ ਦਿੱਤੀ ਹੋਏ। ਇੰਨਾ ਕੁ ਦਾ ਇੰਤਜ਼ਾਰ ਪਰ ਕਿਉਂਕਿ ਉਹ ਝੂਠੇ ਨੂੰ ਪਤਾ ਹੁੰਦਾ ਕਿ ਭਾਈ ਉਹ ਝੂਠਾ ਹੈ, ਉਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਭਾਈ ਅਲਟੀਮੇਟਲੀ ਸੱਚ ਕੀ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੈ। ਔਰ ਮੈਂ ਕਨਕਲੂਜਨ 'ਚ ਕਿਉਂਕਿ 29 ਸਤੰਬਰ ਦਾ ਦਿਨ ਆ ਰਿਹਾ ਜਿਸ ਦਿਨ 41 ਸਾਲ ਹੋ ਜਾਣੇ ਨੇ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ ਖਾਲਿਸਤਾਨ ਦੇ ਮੁੱਦੇ ਨੂੰ, ਸੰਤ ਪਿੰਡਾਂ ਵਾਲਿਆਂ ਦੀ ਰਿਲੀਜ਼ ਦੇ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ ਤੇ ਰੈਕਗਨੀਸ਼ਨ ਦਿੱਤੀ ਸੀ ਜਦੋਂ ਉਹ ਜਹਾਜ਼ ਦੇ ਨਾਲ 5 ਸਾਥੀਆਂ ਦੇ ਜਿਹੜਾ ਉਹ ਲਾਹੌਰ ਪਹੁੰਚੇ ਸੀ। ਔਰ ਉਹਨਾਂ ਨੇ ਅੱਜ ਇੱਕ ਛੋਟੀ ਜਿਹੀ ਨਜ਼ਮ ਲਿਖੀ ਹੈ ਔਰ ਇਹ ਦੱਸਦੀ ਹੈ ਕਿ ਬਈ ਇਹਨਾਂ ਜਦੋਂ ਅਸੀਂ ਇਹਨਾਂ 41 ਵਰ੍ਹਿਆਂ ਵੱਲ ਦੇਖਦੇ ਹਾਂ ਜਾਂ ਉਸ ਤੋਂ ਵੀ ਪਹਿਲਾਂ 13 ਅਪ੍ਰੈਲ 1978 ਤੱਕ ਚਲੇ ਜਾਈਏ ਤਾਂ ਫਿਰ ਇਰਰਿਪਰੈਸੀਬਲ ਜਿਹੜੀ ਸਿੱਖ ਸਪਿਰਿਟ ਹੈ, ਖਾਲਿਸਤਾਨ ਦੀ ਗੱਲ ਅੱਗੇ ਤੁਰਨੀ ਹੈ। ਉਹਨਾਂ ਨੇ ਲਿਖਿਆ ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੋ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੋ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਕੌਣ ਰੋਕੇਗਾ ਸਾਡੇ ਰਾਹਾਂ ਨੂੰ, ਵਧਾਂਗੇ ਬਣ ਕੇ ਬੁੱਲੇ ਹਵਾਵਾਂ ਦੇ। ਜੀਵਾਂਗੇ ਸਿਰ ਉਠਾ ਕੇ ਜੀਵਾਂਗੇ, ਬਣ ਕੇ ਪਰਚਮ ਕੌਮ ਦਾ ਲਹਿਰਾਵਾਂਗੇ। ਜੀਵਾਂਗੇ ਸਿਰ ਉਠਾ ਕੇ ਜੀਵਾਂਗੇ, ਬਣ ਕੇ ਪਰਚਮ ਕੌਮ ਦਾ ਲਹਿਰਾਵਾਂਗੇ। ਲੜਾਂਗੇ ਧਰ ਕੇ ਤਲੀ ਤੇ ਲੜਾਂਗੇ, ਫਤਿਹ ਸਾਡੀ ਹੈ ਫਤਿਹ ਅਸੀਂ ਪਾਵਾਂਗੇ। ਲਹੂ ਨਾਲ ਲਿਖਾਂਗੇ ਕਿਸਮਤ ਕੌਮ ਦੀ, ਨਕਸ਼ਾ ਖਾਲਿਸਤਾਨ ਦਾ ਬਣਾਵਾਂਗੇ। ਲਹੂ ਨਾਲ ਲਿਖਾਂਗੇ ਕਿਸਮਤ ਕੌਮ ਦੀ,
ਨਕਸ਼ਾ ਖਾਲਿਸਤਾਨ ਦਾ ਬਣਾਵਾਂਗੇ, ਤਾਰਿਆਂ ਸੰਗ ਲਿਖਾਂਗੇ ਖਾਲਿਸਤਾਨ, ਖੁਦ ਵੀ ਤਾਰੇ ਬਣ ਕੇ ਖਿਲਰ ਜਾਵਾਂਗੇ, ਕਿੰਜ ਮਾਰੇਗਾ ਕੋਈ ਸਾਨੂੰ, ਅਸੀਂ ਖੁਸ਼ਬੂ ਹਾਂ ਹਵਾਵਾਂ 'ਚ ਖਿਲਰ ਜਾਵਾਂਗੇ। ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।